ਜਿਹੜਾ ਭੈ ਹੈ ਨਾ ਅੰਦਰ ਭੈ, ਡਰ 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 ਦਾ ਵੀ ਇੱਕ ਸੁਭਾਅ ਹੁੰਦਾ ਹੈ। ਡਰ ਦਾ ਵੀ ਸੁਣਿਓ, ਡਰ ਦਾ ਵੀ ਸੁਭਾਅ ਗਲੀ ਦੇ ਕੁੱਤੇ ਵਾਂਗੂ ਹੁੰਦਾ ਹੈ। ਜਦੋਂ ਤੱਕ ਤੁਸੀਂ ਉਹਦੇ ਕੋਲੋਂ ਡਰੋਗੇ ਉਹ ਡਰਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਅਸੀਂ ਸੜਕ ਤੇ ਜਾਂਦੇ ਆ, ਕਈ ਵਾਰੀ ਕੁੱਤੇ ਮਗਰ ਮਗਰ ਭੱਜਦੇ ਨੇ, ਭੌਂਕਦੇ ਨੇ, ਜਰਾ ਜਿੰਨੀ ਗੱਡੀ ਖਿਲਾਰਨ ਦੀ ਦੇਰ ਦੌੜ ਜਾਂਦੇ। ਡਰ ਦਾ ਵੀ ਇੱਕ ਸੁਭਾਅ ਏ ਗਲੀ ਦੇ ਕੁੱਤੇ ਵਾਂਗੂ। ਜਦ ਤੱਕ ਡਰੋਗੇ ਉਦੋਂ ਤੱਕ ਡਰਾਏਗਾ, ਪਰ ਜਦੋਂ ਤੁਸੀਂ ਡਟ ਕੇ ਉਹਦਾ ਸਾਹਮਣਾ ਕਰੋਗੇ ਨਾ, ਡਰ ਕੇ ਭੱਜ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਨੂੰ ਵੀ ਕਈ ਤਰ੍ਹਾਂ ਦੇ ਡਰ ਸਤਾਉਂਦੇ ਨੇ, ਡਰ ਡਰਾਉਂਦੇ ਨੇ, ਡਰਾਉਂਦੇ ਰੋਜ਼। ਕਦੀ ਗਰੀਬੀ ਦਾ ਡਰ ਡਰਾਉਂਦਾ ਹੈ, ਕਦੀ ਬਿਮਾਰੀਆਂ ਦਾ ਡਰ ਉਹ ਡਰਾਏਗਾ, ਕਦੀ ਕਰਜ਼ਾ ਮੈਂ ਫਲਾਣੇ ਕੋਲੋਂ ਲਿਆ ਸੀ ਹੁਣ ਦਿੱਤਾ ਨਹੀਂ ਜਾ ਰਿਹਾ, ਉਹ ਡਰ ਡਰਾਏਗਾ। ਸੁਣਿਓ, ਕਦੀ ਕੋਈ ਡਰ, ਕਦੀ ਕੋਈ ਡਰ, ਤੇ ਸਭ ਤੋਂ ਵੱਡਾ ਡਰ ਮੌਤ ਦਾ ਡਰ, ਉਹ ਵੀ ਬੜਾ ਹੀ ਡਰਾਉਂਦਾ ਹੈ, ਬਹੁਤ ਡਰਾਉਂਦਾ ਹੈ। ਹਰ ਬੰਦੇ ਨੂੰ ਡਰ ਡਰਾਉਂਦਾ ਹੈ। ਸਭ ਤੋਂ ਵੱਡਾ ਡਰ ਡਰਾਉਂਦਾ ਹੈ ਮੌਤ ਦਾ ਡਰ। ਤੇ ਜਦੋਂ ਇਹ ਚੀਜ਼ਾਂ ਦਾ ਬੰਦਾ ਸਾਹਮਣਾ ਕਰਨ ਲੱਗ ਪੈਂਦਾ ਨਾ, ਤੇ ਡਰ ਵੀ ਡਰ ਕੇ ਭੱਜ ਜਾਂਦਾ ਹੈ। ਤੇ ਇਹ ਚੀਜ਼ਾਂ ਦਾ ਡਰ ਦਾ ਸਾਹਮਣਾ ਪਤਾ ਕਿਵੇਂ ਕਰਨਾ ਹੈ? ਬਾਣੀ ਦਾ ਪਹਿਰਾ ਵਧਾ ਕੇ, ਨਿਤਨੇਮ ਦਾ ਪਹਿਰਾ ਵਧਾ ਕੇ, ਜਪਜੀ ਸਾਹਿਬ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਹਿਰਾ ਵਧਾ ਕੇ। ਜਦੋਂ ਨਿਤਨੇਮ ਆਪਣਾ ਵਧਾਓਗੇ ਨਾ, ਅੰਦਰੋਂ ਹਰੇਕ ਪ੍ਰਕਾਰ ਦਾ ਡਰ ਨਿਕਲਣਾ ਸ਼ੁਰੂ ਹੋ ਜਾਏਗਾ। ਇੱਥੋਂ ਤੱਕ ਮੌਤ ਦਾ ਡਰ ਵੀ ਨਿਕਲ ਜਾਏਗਾ, ਮੌਤ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।